अस्सलाम वालेकुम। क्या तुसी जानते हो ਤੁਹਾਡੀ ਗੱਡੀ ਜਾਂ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਕਿਹਦੇ ਇਸਤੇਮਾਲ 'ਚ ਆਉਂਦੀ ਆ? ਪਹਿਲੇ ਆ ਵੀਡੀਓ ਦੇਖੋ ਫਿਰ ਗੱਲ ਕਰਦੇ ਆ। ਅੱਗੇ ਗੱਲ ਕਰਨ ਤੋਂ ਪਹਿਲੇ ਕਮੈਂਟ ਦੇ ਵਿੱਚ ਤੁਸੀਂ ਇਹ ਗੱਲ ਦੱਸੋ ਕਿ ਜਿਹੜੀਆਂ ਮੋਟਰਸਾਈਕਲਾਂ ਜਾਂ ਗੱਡੀਆਂ ਤੁਹਾਡੀਆਂ ਚੋਰੀ ਹੋਈਆਂ ਵਾ ਰਿਕਵਰੀ ਤੋਂ ਬਾਅਦ ਤੁਹਾਨੂੰ ਮਿਲੀਆਂ ਵਾ ਜਾਂ ਨਹੀਂ। ਮਤਲਬ ਕਿੰਨੇ ਫੀਸਦ ਲੋਕਾਂ ਨੂੰ ਉਹਨਾਂ ਦੀਆਂ ਮੋਟਰਸਾਈਕਲਾਂ ਵਾਪਸ ਮਿਲ ਗਈਆਂ ਵਾ, ਅਗਰ ਮਿਲੀਆਂ ਵਾ ਤੇ ਦਰੁਸਤ ਹਾਲਤ 'ਚ ਮਿਲੀਆਂ ਵਾ ਜਾਂ ਟੁੱਟ ਭੱਜ ਕੇ ਸੀਜ਼ਾਂ ਤੋਂ ਲਾ ਕੇ ਦਿੱਤੀਆਂ ਉਹਨਾਂ ਨੇ। ਅਸੀਂ ਕਾਫੀ ਦੇਰ ਤੋਂ ਇੱਥੇ ਕੰਮ ਕਰ ਰਹੇ ਸੀ ਕਿ ਚੋਰੀ ਤੇ ਡਕੈਤੀ ਹੋਣ ਵਾਲੀਆਂ ਗੱਡੀਆਂ ਔਰ ਮੋਟਰਸਾਈਕਲਾਂ ਨੂੰ ਜ਼ਮੀਨ ਖਾ ਜਾਂਦੀ ਆ ਜਾਂ ਅਸਮਾਨ ਖਾ ਜਾਂਦਾ ਵਾ, ਕੋਈ ਪਤਾ ਨਹੀਂ ਲੱਗਦਾ ਕਿੱਧਰ ਜਾਂਦੀਆਂ ਵਾ। ਅੱਜ ਵਾਲੇ ਵਲੌਗ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਦਾਂ ਦੀਆਂ ਗੱਡੀਆਂ ਅਗਰ ਪੁਲਿਸ ਨੂੰ ਮਿਲ ਜਾਂਦੀਆਂ ਵਾ ਤੇ ਆਵਾਮ ਤੱਕ ਕਿਉਂ ਨਹੀਂ ਪਹੁੰਚਦੀਆਂ। ਅਸੀਂ ਅਗਰ ਕਚਹਿਰੀ ਰੋਡ ਦਾ ਰੁਖ ਕਰਦੇ ਹਾਂ ਤੇ ਉੱਥੇ ਇਦਾਂ ਦੀਆਂ ਸੈਂਕੜਾਂ ਮੋਟਰਸਾਈਕਲਾਂ ਖਲੋਤੀਆਂ ਹੋਈਆਂ ਵਾ ਜਿਨ੍ਹਾਂ ਦੇ ਕੋਲ ਨਾ ਕੋਈ ਨੰਬਰ ਆ ਤੇ ਨਾ ਕੋਈ ਗੱਲ ਆ ਤੇ ਨਾ ਕੋਈ ਬਾਤ ਆ। ਨਾਲ ਹੀ ਜਨਾਬ CPO ਦਫ਼ਤਰ ਆ, ਉੱਥੇ ਵੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਦਾਂ ਦੀਆਂ ਮੋਟਰਸਾਈਕਲਾਂ ਖਲੋਤੀਆਂ ਹੋਈਆਂ ਜਿਹਦੇ ਪਿੱਛੇ ਜਾਂ ਤਾਂ ਸਿਰਫ ਪੁਲਿਸ ਲਿਖਿਆ ਹੋਇਆ ਜਾਂ FSD ਲਿਖਿਆ ਹੋਇਆ ਜਾਂ ਜੱਟ ਸਾਹਿਬ ਲਿਖਿਆ ਹੋਇਆ ਜਾਂ ਰਾਏ ਸਾਹਿਬ ਲਿਖਿਆ ਹੋਇਆ ਜਾਂ ਗੁੱਜਰ ਸਾਹਿਬ ਲਿਖਿਆ ਹੋਇਆ। ਮਤਲਬ ਇਸ ਤਰ੍ਹਾਂ ਦੀਆਂ ਜ਼ਾਤਾਂ ਲਿਖੀਆਂ ਹੋਈਆਂ ਵਾ, ਇਸ ਤੋਂ ਇਲਾਵਾ ਉਹਨਾਂ 'ਤੇ ਕੁਛ ਨਹੀਂ ਲਿਖਿਆ ਹੋਇਆ। ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਉਹਨਾਂ ਦੀ ਹੈਗੀ ਆ ਜਿਹੜੇ ਸਾਡੇ ਜ਼ਿਲ੍ਹੀ ਪੁਲਿਸ ਦੇ ਸ਼ੇਰ ਜਵਾਨ ਨੇ। ਉਹਨਾਂ ਨੇ ਆਪਣੀਆਂ ਨੰਬਰ ਪਲੇਟਾਂ 'ਤੇ ਸਿਰਫ ਪੁਲਿਸ ਲਿਖਾਇਆ ਆ ਜਾਂ ਆਪਣੀ ਬਰਾਦਰੀ ਲਿਖਾਈ ਹੋਈ ਆ ਔਰ ਇਹ ਦੂਰ ਵੀ ਨਹੀਂ ਖਿਲਾਰੀਆਂ ਹੋਈਆਂ। ਬਿਲਕੁਲ CPO ਦਫ਼ਤਰ ਦੇ ਸਾਹਮਣੇ ਸਕੂਟਰ ਖਿਲਾਰਦੇ ਆ ਤੇ CPO ਦਫ਼ਤਰ ਦੇ ਵਿੱਚ ਵੜ ਜਾਂਦੇ ਆ। ਹੁਣ ਇੱਥੇ ਕੋਈ ਬੰਦਾ ਉਹਨਾਂ ਨੂੰ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਵੈਸੇ ਇੱਕ ਆਮ ਬੰਦਾ ਕਿਸੇ ਸਾਈਕਲ ਸਟੈਂਡ ਮੋਟਰਸਾਈਕਲ ਸਟੈਂਡ ਤੇ ਆਪਣੀ ਗੱਡੀ ਖਿਲਾਰਦਾ ਨਾ ਤੇ 3 ਪੁਲਿਸ ਵਾਲੇ ਉੱਤੇ ਆ ਕੇ ਫੜ ਲੈਂਦੇ ਆ ਕਿ ਭਾਈ ਇਹਦਾ ਨੰਬਰ ਕਿੱਥੇ ਆ, ਇਹਦਾ ਚੇਸੀ ਨੰਬਰ ਖਰਾਬ ਆ, ਇਹਨੂੰ ਥਾਣੇ ਲੈ ਜਾਓ। ਉਹ ਭਾਈ ਇਹਨਾਂ ਨੂੰ ਮੈਂ ਪੁੱਛਣਾ ਵਾ, ਇਹਨਾਂ ਨੂੰ ਵੀ ਤੁਸੀਂ ਪੁੱਛਣਾ ਵਾ। ਇਹਨਾਂ ਨੂੰ ਪੁੱਛਣ ਦੀ ਬਜਾਏ ਜਨਾਬ ਦੀਆਂ ਅੱਖਾਂ ਬੰਦ ਕਿਉਂ ਹੋ ਜਾਂਦੀਆਂ ਵਾ? ਅੱਛਾ ਜੀ, ਹੁਣ ਇਸ ਪੁਲਿਸ ਦੇ ਜਵਾਨਾਂ ਦਾ ਕਿਬਲਾ ਕੌਣ ਦਰੁਸਤ ਕਰੇਗਾ? ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੋਟਰਸਾਈਕਲਾਂ ਚੋਰੀ ਹੋਈਆਂ, ਗੱਡੀਆਂ ਚੋਰੀ ਹੋਈਆਂ ਔਰ ਉਹ ਲੱਭ ਵੀ ਗਈਆਂ, ਲੇਕਿਨ ਅਸਲ ਮਾਲਕਾਂ ਦੇ ਹਵਾਲੇ ਉਹ ਕਿਉਂ ਨਹੀਂ ਹੁੰਦੀਆਂ? ਉਹਦਾ ਹੱਲ ਕੀ ਕਰਦੇ ਆ? ਪੁਲਿਸ ਵਾਲੇ ਫੜਦੇ ਆ, ਨੰਬਰ ਉਹਦਾ ਟੈਂਪਰ ਕਰਦੇ ਆ, ਇੰਜਨ ਦਾ ਨੰਬਰ ਟੈਂਪਰ ਕਰਦੇ ਆ, ਲੈ ਕੇ ਫਿਰਦੇ ਰਹਿੰਦੇ ਆ, ਪਿੱਛੇ ਲਿਖਾ ਲੈਂਦੇ ਆ ਜੀ ਪੁਲਿਸ, ਤਾਂ ਕਿ ਸਾਨੂੰ ਨਾ ਕੋਈ ਵਾਰਡਨ ਰੋਕੇ, ਨਾ ਕੋਈ ਐਕਸਾਈਜ਼ ਵਾਲਾ ਰੋਕੇ, ਨਾ ਕੋਈ ਡਾਲਫਨ ਵਾਲਾ ਰੋਕੇ, ਨਾ ਕੋਈ UC ਵਾਲਾ ਰੋਕੇ, ਸਾਨੂੰ ਪੁੱਛੇ ਹੀ ਕੋਈ ਨਾ। ਕਿਉਂਕਿ ਪਿੱਛੇ ਪੁਲਿਸ ਲਿਖਿਆ ਨਾ, ਪੁਲਿਸ ਲਿਖ ਲੋਗੇ ਤੇ ਇੱਕ ਐਸਾ ਲਾਇਸੈਂਸ ਤੁਹਾਨੂੰ ਲੱਭ ਜਾਏਗਾ ਜਿਹਨੂੰ ਕੋਈ ਨਹੀਂ ਪੁੱਛੇਗਾ, ਜਿਹਨੂੰ ਕੋਈ ਨਹੀਂ ਦੱਸੇਗਾ। ਫਿਰ ਇਹੀ ਗੱਡੀਆਂ ਚੋਰੀ ਔਰ ਡਕੈਤੀ ਦੇ ਵਿੱਚ ਇਸਤੇਮਾਲ ਹੋਣਗੀਆਂ। ਪਹਿਲੇ ਤਾਂ ਇਹ ਗੱਡੀਆਂ ਆਮ ਸ਼ਹਿਰੀਆਂ ਦੀਆਂ ਚੋਰੀ ਔਰ ਡਕੈਤੀ ਹੋਈਆਂ ਹੁੰਦੀਆਂ ਨਾ, ਫਿਰ ਇਹਨਾਂ ਗੱਡੀਆਂ ਦੇ ਉੱਤੇ ਚੋਰੀਆਂ ਡਕੈਤੀਆਂ ਹੋਣ ਲੱਗ ਜਾਂਦੀਆਂ ਵਾ। ਫਿਰ ਅਸੀਂ ਸ਼ਾਮ ਨੂੰ ਅਦਾਦੋ ਸ਼ੁਮਾਰ ਕੱਢ ਰਹੇ ਹੁੰਦੇ ਹਾਂ, ਅੱਜ ਫੈਸਲਾਬਾਦ ਦੇ ਵਿੱਚ ਇੰਨੀਆਂ ਚੋਰੀਆਂ ਹੋ ਗਈਆਂ, ਇੰਨੀਆਂ ਡਕੈਤੀਆਂ ਹੋ ਗਈਆਂ। ਉਹ ਭਾਈ ਇਹੋ ਹੀ ਗੱਡੀਆਂ ਹੁੰਦੀਆਂ ਵਾ ਜਿਨ੍ਹਾਂ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ। ਇੱਕ ਆਮ ਬੰਦਾ ਸੜਕ ਤੇ ਜਾ ਰਿਹਾ ਵਾ, ਉੱਤੇ ਨੰਬਰ ਪਲੇਟ ਗੈਰ ਨਮੂਨਾ ਲੱਗੀ ਹੋਈ ਆ, ਫੌਰੀ ਉਹਨੂੰ ਟ੍ਰੈਫਿਕ ਵਾਲੇ ਰੋਕਦੇ ਆ, ਫੌਰੀ ਉਹਨੂੰ ਵਾਰਡਨ ਰੋਕ ਲੈਂਦੇ ਆ। ਉਹ ਭਾਈ ਇਹ ਦੁੱਧ ਦੇ ਤੁਲੇ ਹੋਏ ਆ। ਅਗਰ ਇਹਨਾਂ ਨੇ ਵਰਦੀ ਪਾਈ ਆ ਤੇ ਇਹਨਾਂ ਨੂੰ ਸਾਰੀ ਇਜਾਜ਼ਤ ਆ ਕਿ ਜਿੰਨੇ ਮਰਜ਼ੀ ਗੈਰ ਕਾਨੂੰਨੀ ਕਰ ਲੈਣ। ਮੈਂ ਤਾਂ ਹੈਰਾਨ ਆ ਜਨਾਬੇ ਵਾਲੀ CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਸਾਹਿਬ ਦੇ ਦਫ਼ਤਰ ਤੋਂ ਕਿ ਇਹਨਾਂ ਦੇ ਦਫ਼ਤਰ ਦੇ ਬਾਹਰ ਇੰਨੀਆਂ ਗੱਡੀਆਂ ਖਲੋਤੀਆਂ ਹੋਈਆਂ ਔਰ ਅਲਹਮਦੁਲਿਲਾ 90% ਗੱਡੀਆਂ ਦੇ ਨੰਬਰ ਗੈਰ ਨਮੂਨਾ ਨੇ। ਅਗਰ CPO ਫੈਸਲਾਬਾਦ ਦੇ ਦਫ਼ਤਰ ਦਾ ਇਹ ਹਾਲ ਆ ਤੇ ਬਾਕੀ ਸੂਰਤ ਹਾਲ ਸ਼ਹਿਰ ਦੀ ਕੀ ਹੋਏਗੀ? ਫਿਰ ਥਾਣਿਆਂ ਚੱਲ ਜਾਓ, ਅਸੀਂ ਥਾਣਿਆਂ ਦਾ ਵਿਜ਼ਿਟ ਕੀਤਾ। ਚੌਕੀਆਂ ਚੱਲ ਜਾਓ, ਅਸੀਂ ਚੌਕੀਆਂ ਦਾ ਵਿਜ਼ਿਟ ਕੀਤਾ। ਅਸੀਂ ਹਰ ਜਗ੍ਹਾ ਤੇ ਵਿਜ਼ਿਟ ਕਰਨ ਤੋਂ ਬਾਅਦ 1 ਮਹੀਨੇ ਦੀ ਫੁਟੇਜ ਇਕੱਠੀ ਕੀਤੀ, ਉਹਦੇ 'ਚ ਲਿਆ ਕੇ ਅਸੀਂ ਤੁਹਾਡੇ ਸਾਹਮਣੇ ਸਾਰੇ ਅਦਾਦੋ ਸ਼ੁਮਾਰ ਰੱਖ ਦਿੱਤੇ ਆ। ਹੁਣ ਤੁਸੀਂ ਫੈਸਲਾ ਕਰਨਾ ਵਾ ਕਿ ਗਰੀਬਾਂ ਦੀਆਂ ਚੋਰੀ ਕੀਤੀਆਂ ਹੋਈਆਂ, ਡਕੈਤੀ ਕੀਤੀਆਂ ਹੋਈਆਂ ਗੱਡੀਆਂ
ਕਿੱਥੇ ਚੱਲ ਰਹੀਆਂ ਨੇ ਔਰ ਡਕੈਤੀ ਦੀਆਂ ਵੱਧਦੀਆਂ ਹੋਈਆਂ ਵਾਰਦਾਤਾਂ ਦਾ ਜ਼ਿੰਮੇਦਾਰ ਕੌਣ ਆ? ਫਿਰ ਤਾਂ ਅਸੀਂ ਕਹਿ ਦਿੰਦੇ ਬੈਕ ਟਰੈਕਿੰਗ ਕੈਮਰੇ ਦੇ ਵਿੱਚ ਨੰਬਰ ਨਹੀਂ ਆਇਆ ਵੀ ਨੰਬਰ ਘਟਾ ਆਣਾ ਵਾ, ਪਿੱਛੇ ਤਾਂ ਪੁਲਿਸ ਲਿਖਿਆ ਹੋਇਆ ਵਾ, ਪਿੱਛੇ ਤਾਂ ਬਰਾਦਰੀ ਲਿਖੀ ਹੋਈ ਆ, ਪਿੱਛੇ ਤਾਂ ਇੰਨਾ ਕੁ ਨੰਬਰ ਲਿਖਿਆ ਆ, ਬਾਕੀ ਐਡਾ ਵੱਡਾ ਉਹਨੇ ਆਪਣਾ ਹੀ ਨਾਮ ਲਿਖਤਾ ਵਾ। ਸਰ ਮੇਰੀ ਗੁਜ਼ਾਰਿਸ਼ ਇਹ ਆ IG ਪੰਜਾਬ ਸਾਹਿਬ ਨੂੰ, ਸਾਡੇ ਫੈਸਲਾਬਾਦ ਦੇ ਹਾਲਾਤ ਕੰਟਰੋਲ ਨਾ ਹੋਣ ਦੀ ਵਜ੍ਹਾ ਇਹ ਹੈਗੀ ਆ, ਸਾਡੇ ਅਰਕਾਨੇ ਅਸੈਂਬਲੀ ਦੇ ਪਿੱਟਣ ਦੀ ਵਜ੍ਹਾ ਇਹ ਹੈਗੀ ਆ, ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਸਾਰੀਆਂ ਗੱਲਾਂ ਕਰਨ ਦਾ ਮਕਸਦ ਇਹ ਹੈਗਾ ਵਾ ਕਿ ਸਾਡੇ ਸ਼ਹਿਰ ਦੇ ਹਾਲਾਤ ਠੀਕ ਨਹੀਂ ਹੋ ਰਹੇ। ਤੁਸੀਂ ਕਹਿ ਰਹੇ ਹੋ ਕਿ ਦੁੱਧ ਦੀਆਂ ਤੇ ਸ਼ਹਿਦ ਦੀਆਂ ਨਹਿਰਾਂ ਬਹਿ ਗਈਆਂ ਵਾ, ਮਗਰ ਹਾਲਾਤ ਇਦਾਂ ਦੇ ਨਹੀਂ ਹੈਗੇ। ਸਾਡੇ ਆਪਣੇ ਸ਼ੇਰ ਜਵਾਨ, ਮੈਂ ਨਹੀਂ ਕਿਹਾ ਭਾਈ, ਮੇਰੀ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਮੈਂ ਕਹਿ ਸਕਾਂ, ਲੇਕਿਨ ਜਿਹੜੇ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰਾਂ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਰਾਇਮ ਦੀ ਵੱਧਦੀ ਹੋਈ ਸੂਰਤ ਹਾਲ ਦਾ ਬਾਇਸ ਸਾਡੇ ਸ਼ਹਿਰ ਦੀ ਪੁਲਿਸ ਆ। ਤੇ ਮੇਰੀ ਤਾਂ ਜਨਾਬ ਇੱਕ ਛੋਟੀ ਜੀ ਕਾਵਿਸ਼ ਆ ਜਿਹੜੀ ਮੈਂ ਤੁਹਾਡੇ ਅੱਗੇ ਰੱਖ ਦਿੱਤੀ ਆ, ਫੈਸਲਾ ਤੁਸੀਂ ਆਪ ਕਰਨਾ ਵਾ। ਬਹੁਤ ਸ਼ੁਕਰੀਆ।